ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮਿਆਂਮਾਰ ਦਾ। ਮਿਆਂਮਾਰ ਬਹੁਤ ਚਿਰ ਤੋਂ ਹੀ ਅਸਥਿਰਤਾ ਦਾ ਸ਼ਿਕਾਰ ਆ ਤੇ ਮਿਆਂਮਾਰ ਦੇ ਵਿੱਚ ਹੁਣ ਆਰਮੀ ਦੇ ਹੈਲੀਕਾਪਟਰਾਂ ਨੇ ਇੱਕ ਸਕੂਲ ਤੇ ਹਮਲਾ ਕੀਤਾ, ਜਿਸ ਹਮਲੇ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਇਹਨਾਂ ਦੇ ਵਿੱਚ ਛੋਟੇ ਬੱਚੇ ਸਨ। 17 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋਏ ਨੇ। ਮੀਡੀਆ ਰਿਪੋਰਟਾਂ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਇਹ ਬੁੱਧ ਮੱਠ ਦਾ ਸਕੂਲ ਹੈ, ਜਿਹੜਾ ਕਿ ਮੱਧ ਸ਼ਿਆਂਗ ਇਲਾਕੇ ਦੇ ਵਿੱਚ ਲੇਟ ਯਾਟ ਕੋਣ ਇੱਕ ਪਿੰਡ ਆ, ਉੱਥੇ ਇਲਾਕਾ ਵਾ, ਉੱਥੋਂ ਦੀ ਘਟਨਾ ਵਾ। ਤੇ ਇੱਥੇ ਆਰਮੀ ਨੇ ਪਿੰਡ ਦੇ ਵਿੱਚ ਵੜ ਕੇ ਵੀ ਫਾਇਰਿੰਗ ਕੀਤੀ, ਜਿਹਦੇ ਕਰਕੇ ਕਈ ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਕੁਛ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ, ਜਿਹੜੇ ਸਰਕਾਰ ਪੱਖੀ ਨੇ ਉਹ ਕਹਿੰਦੇ ਕਿ ਇਹਦਾ ਜਿਹੜੀ ਵਰਤੋਂ ਹੈ ਇਸ ਸਕੂਲ ਦੀ ਬਿਲਡਿੰਗ ਦੀ, ਉਹ ਵਿਦਰੋਹੀ ਜਿਹੜੇ ਇੱਥੋਂ ਦੇ ਉਹ ਕਰ ਰਹੇ ਸਨ ਤੇ ਇਸ ਕਰਕੇ ਜਿਹੜੀ ਆਰਮੀ ਆ ਉਹਨੂੰ ਇੱਥੇ ਕਾਰਵਾਈ ਜਿਹੜੀ ਆ ਉਹ ਕਰਨੀ ਪਈ ਹੈ। ਸਕੂਲ ਦੇ ਵਿੱਚ 6 ਜਣਿਆਂ ਦੀ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਮੌਤ ਹੋਈ ਹੈ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿੰਡ ਦੇ ਉੱਤਰ ਵਾਲੇ ਪਾਸੇ ਜਿਹੜਾ MI-35 ਹੈਲੀਕਾਪਟਰ ਮੰਡਰਾ ਰਹੇ ਸੀਗੇ ਤੇ ਅਸੀਂ ਉਦੋਂ ਹੀ ਸਕੂਲ ਜਿਹੜਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਅਸੀਂ ਇਸ ਤੋਂ ਪਹਿਲਾਂ ਕਿ ਸਾਰੇ ਬੱਚੇ ਕੱਢਦੇ, ਉਹਨਾਂ ਦੇ ਵਿੱਚੋਂ 2 ਹੈਲੀਕਾਪਟਰਾਂ ਨੇ ਜਿਹੜਾ ਉਹ ਮਸ਼ੀਨ ਗਨਾਂ ਤੇ ਭਾਰੀ ਹਥਿਆਰਾਂ ਦੇ ਨਾਲ ਸਕੂਲ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਤੇ ਉਹ ਕਹਿੰਦੇ ਕਿ ਉਸ ਤੋਂ ਬਾਅਦ ਕੁਝ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਵੀ ਲਿਜਾਇਆ ਗਿਆ, ਪਰ ਉਦੋਂ ਤੱਕ 6 ਬੱਚੇ ਜਿਹੜੇ ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਗਏ। ਤੇ ਜਿਹੜੀ ਪਿੰਡ ਦੇ ਵਿੱਚ ਗੋਲੀਬਾਰੀ ਕੀਤੀ ਸੀ ਉਹਦੇ ਵਿੱਚ 7 ਲੋਕਾਂ ਦੀ ਜਾਨ ਗਈ ਹੈ। ਜਿਹੜੇ ਇਹਨਾਂ ਦੇ ਵਿੱਚੋਂ ਕੁਝ ਗਰੀਬ ਨੇ, ਜਿਹੜੇ ਆਪਦੇ ਕੰਮ ਕਾਜ ਤੋਂ ਵਾਪਸ ਆ ਰਹੇ ਸੀਗੇ। ਤੇ 20 ਲੋਕਾਂ ਨੂੰ ਜਿਹੜੇ ਆਰਮੀ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ 9 ਜ਼ਖਮੀ ਬੱਚੇ ਨੇ, 3 ਅਧਿਆਪਕ ਨੇ ਤੇ ਹੋਰ ਲੋਕ ਵੀ ਜਿਹੜੇ ਆ ਉਹ ਸ਼ਾਮਲ ਨੇ। ਸੋ ਆਰਮੀ ਨੂੰ ਸ਼ੱਕ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਲੋਕ ਆ ਉਹ ਵਿਦਰੋਹੀ ਗਰੁੱਪਾਂ ਦੇ ਨਾਲ ਰਲੇ ਹੋਏ ਨੇ, ਪਰ ਆਰਮੀ ਦੇ ਹਮਲੇ ਦਾ ਸ਼ਿਕਾਰ ਛੋਟੇ ਬੱਚੇ ਜਿਹੜੇ ਆ ਉਹ ਹੋਏ ਨੇ। ਬਿਨਾਂ ਕਿਸੇ ਚੇਤਾਵਨੀ ਦੇ ਸਕੂਲ ਉੱਤੇ, ਬਿਲਡਿੰਗ ਉੱਤੇ ਜਿਹੜਾ ਇਹ ਹਵਾਈ ਹਮਲਾ ਕੀਤਾ ਸੀ ਇਹ ਮਿਆਂਮਾਰ ਦੀ ਆਰਮੀ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮਿਆਂਮਾਰ ਦਾ। ਮਿਆਂਮਾਰ ਬਹੁਤ ਚਿਰ ਤੋਂ ਹੀ ਅਸਥਿਰਤਾ ਦਾ ਸ਼ਿਕਾਰ ਆ ਤੇ ਮਿਆਂਮਾਰ ਦੇ ਵਿੱਚ ਹੁਣ ਆਰਮੀ ਦੇ ਹੈਲੀਕਾਪਟਰਾਂ ਨੇ ਇੱਕ ਸਕੂਲ ਤੇ ਹਮਲਾ ਕੀਤਾ, ਜਿਸ ਹਮਲੇ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਇਹਨਾਂ ਦੇ ਵਿੱਚ ਛੋਟੇ ਬੱਚੇ ਸਨ। 17 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋਏ ਨੇ। ਮੀਡੀਆ ਰਿਪੋਰਟਾਂ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਇਹ ਬੁੱਧ ਮੱਠ ਦਾ ਸਕੂਲ ਹੈ, ਜਿਹੜਾ ਕਿ ਮੱਧ ਸ਼ਿਆਂਗ ਇਲਾਕੇ ਦੇ ਵਿੱਚ ਲੇਟ ਯਾਟ ਕੋਣ ਇੱਕ ਪਿੰਡ ਆ, ਉੱਥੇ ਇਲਾਕਾ ਵਾ, ਉੱਥੋਂ ਦੀ ਘਟਨਾ ਵਾ। ਤੇ ਇੱਥੇ ਆਰਮੀ ਨੇ ਪਿੰਡ ਦੇ ਵਿੱਚ ਵੜ ਕੇ ਵੀ ਫਾਇਰਿੰਗ ਕੀਤੀ, ਜਿਹਦੇ ਕਰਕੇ ਕਈ ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਕੁਛ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ, ਜਿਹੜੇ ਸਰਕਾਰ ਪੱਖੀ ਨੇ ਉਹ ਕਹਿੰਦੇ ਕਿ ਇਹਦਾ ਜਿਹੜੀ ਵਰਤੋਂ ਹੈ ਇਸ ਸਕੂਲ ਦੀ ਬਿਲਡਿੰਗ ਦੀ, ਉਹ ਵਿਦਰੋਹੀ ਜਿਹੜੇ ਇੱਥੋਂ ਦੇ ਉਹ ਕਰ ਰਹੇ ਸਨ ਤੇ ਇਸ ਕਰਕੇ ਜਿਹੜੀ ਆਰਮੀ ਆ ਉਹਨੂੰ ਇੱਥੇ ਕਾਰਵਾਈ ਜਿਹੜੀ ਆ ਉਹ ਕਰਨੀ ਪਈ ਹੈ। ਸਕੂਲ ਦੇ ਵਿੱਚ 6 ਜਣਿਆਂ ਦੀ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਮੌਤ ਹੋਈ ਹੈ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿੰਡ ਦੇ ਉੱਤਰ ਵਾਲੇ ਪਾਸੇ ਜਿਹੜਾ MI-35 ਹੈਲੀਕਾਪਟਰ ਮੰਡਰਾ ਰਹੇ ਸੀਗੇ ਤੇ ਅਸੀਂ ਉਦੋਂ ਹੀ ਸਕੂਲ ਜਿਹੜਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਅਸੀਂ ਇਸ ਤੋਂ ਪਹਿਲਾਂ ਕਿ ਸਾਰੇ ਬੱਚੇ ਕੱਢਦੇ, ਉਹਨਾਂ ਦੇ ਵਿੱਚੋਂ 2 ਹੈਲੀਕਾਪਟਰਾਂ ਨੇ ਜਿਹੜਾ ਉਹ ਮਸ਼ੀਨ ਗਨਾਂ ਤੇ ਭਾਰੀ ਹਥਿਆਰਾਂ ਦੇ ਨਾਲ ਸਕੂਲ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਤੇ ਉਹ ਕਹਿੰਦੇ ਕਿ ਉਸ ਤੋਂ ਬਾਅਦ ਕੁਝ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਵੀ ਲਿਜਾਇਆ ਗਿਆ, ਪਰ ਉਦੋਂ ਤੱਕ 6 ਬੱਚੇ ਜਿਹੜੇ ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਗਏ। ਤੇ ਜਿਹੜੀ ਪਿੰਡ ਦੇ ਵਿੱਚ ਗੋਲੀਬਾਰੀ ਕੀਤੀ ਸੀ ਉਹਦੇ ਵਿੱਚ 7 ਲੋਕਾਂ ਦੀ ਜਾਨ ਗਈ ਹੈ। ਜਿਹੜੇ ਇਹਨਾਂ ਦੇ ਵਿੱਚੋਂ ਕੁਝ ਗਰੀਬ ਨੇ, ਜਿਹੜੇ ਆਪਦੇ ਕੰਮ ਕਾਜ ਤੋਂ ਵਾਪਸ ਆ ਰਹੇ ਸੀਗੇ। ਤੇ 20 ਲੋਕਾਂ ਨੂੰ ਜਿਹੜੇ ਆਰਮੀ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ 9 ਜ਼ਖਮੀ ਬੱਚੇ ਨੇ, 3 ਅਧਿਆਪਕ ਨੇ ਤੇ ਹੋਰ ਲੋਕ ਵੀ ਜਿਹੜੇ ਆ ਉਹ ਸ਼ਾਮਲ ਨੇ। ਸੋ ਆਰਮੀ ਨੂੰ ਸ਼ੱਕ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਲੋਕ ਆ ਉਹ ਵਿਦਰੋਹੀ ਗਰੁੱਪਾਂ ਦੇ ਨਾਲ ਰਲੇ ਹੋਏ ਨੇ, ਪਰ ਆਰਮੀ ਦੇ ਹਮਲੇ ਦਾ ਸ਼ਿਕਾਰ ਛੋਟੇ ਬੱਚੇ ਜਿਹੜੇ ਆ ਉਹ ਹੋਏ ਨੇ। ਬਿਨਾਂ ਕਿਸੇ ਚੇਤਾਵਨੀ ਦੇ ਸਕੂਲ ਉੱਤੇ, ਬਿਲਡਿੰਗ ਉੱਤੇ ਜਿਹੜਾ ਇਹ ਹਵਾਈ ਹਮਲਾ ਕੀਤਾ ਸੀ ਇਹ ਮਿਆਂਮਾਰ ਦੀ ਆਰਮੀ ਨੇ।